ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਂਦਾ ਹੈਗਾ ਆ, ਵੀ ਉਹਨਾਂ ਦੇ ਉੱਤੇ ਹੀ ਜਿਹੜਾ ਡਿਪੈਂਡ ਰਹੇਗਾ। ਮੁਲਕ ਦੇ ਹਾਲਾਤ ਜਿਹੜੇ ਉਹ ਕਿੱਦਾਂ ਦੇ ਵੀ ਹੋਣ, ਜੇ ਤੁਸੀਂ ਫੁੱਲੀ ਵੈਕਸੀਨੇਟ ਹੈਗੇ ਆ ਤਾਂ ਯੂ ਆਰ ਵੈਲਕਮ। ਸੋ ਇਹ ਜਿਹੜਾ ਕਰ ਦਿੱਤਾ, ਸੋ ਇਹਦੇ ਨਾਲ ਕਹਿ ਲਓ ਵੀ ਸੈਲਾਨੀਆਂ ਦਾ ਇੱਥੇ ਆਉਣਾ ਜਾਣਾ, ਬਹੁਤ ਸਾਰੇ ਜਿਹੜੇ ਪਰਿਵਾਰ ਆ ਜਿਨ੍ਹਾਂ ਨੂੰ ਮਿਲਿਆ ਨੂੰ ਕਈ ਸਮਾਂ ਜਿਹੜਾ ਉਹ ਹੋ ਗਿਆ ਸੀਗਾ, ਉਹਨਾਂ ਨੂੰ ਹੁਣ ਮਿਲਣ ਦਾ ਜਿਹੜਾ ਹਰਜੋਤ ਸਿੰਘ ਜੀ ਉਹ ਮੌਕਾ ਮਿਲ ਜਾਵੇਗਾ। ਸੋ ਇੱਕ 19 ਚੰਗੀ ਮਹੀਨੇ ਦਾ ਗੱਲ ਆ। ਮਿਨੀਮਮ ਹੋ ਗਿਆ, ਸੋ ਕਈਆਂ ਦਾ 2-2 2.5-2.5 ਸਾਲ ਹੋ ਗਏ ਹੈਗੇ। ਜੀ ਤੇ ਜੇ ਵੈਕਸੀਨ ਦੀ ਗੱਲ ਕਰਦੇ ਜਾਈਏ, ਸ਼ਿਕਾਗੋ ਦੇ ਜਿਹੜੇ ਸਿਟੀ ਵਰਕਰਸ ਆ ਤੇ ਉਹਨਾਂ ਦੀ ਜਿਹੜੀ ਲੜਾਈ ਹੈਗੀ ਆ, ਹੁਣ ਉੱਥੇ ਦੇ ਮੇਅਰ ਨਾਲ ਹੋ ਗਈ ਹੈਗੀ ਆ। ਮੇਅਰ ਲਾਈਟਫੁੱਡ ਜਿਹੜੀ ਆ ਬੀਬੀ ਉੱਥੇ ਦੀ, ਉਸ ਨੇ ਜਿਹੜਾ ਉੱਥੇ ਦਾ ਪੁਲਿਸ ਚੀਫ ਆ, ਪੁਲਿਸ ਯੂਨੀਅਨ ਦਾ ਪ੍ਰੈਜ਼ੀਡੈਂਟ ਆ, ਉਹਦੇ ਅਗੇਂਸਟ ਵੀ ਕੰਪਲੇਨ ਫਾਈਲ ਕੀਤੀ ਹੈ, ਕਿਉਂਕਿ ਉਸਨੇ ਇਹ ਕਿਹਾ ਵੀ ਹਰ ਇੱਕ ਦੀ ਮਰਜ਼ੀ ਆ ਜਿਹਨੂੰ ਵੈਕਸੀਨ ਲਵਾਉਣਾ ਜਾਂ ਨਹੀਂ ਲਵਾਉਣਾ, ਪਰ ਜਿਹੜਾ ਇਹ ਮੈਂਡੇਟ ਆ ਉਸ ਨੂੰ ਅਸੀਂ ਨਹੀਂ ਫੋਲੋ ਕਰਾਂਗੇ। ਸੋ ਪ੍ਰੈਜ਼ੀਡੈਂਟ ਜੌਨ ਕੈਟਨਜ਼ਰਾ ਜਿਹੜਾ ਆ ਉਸ ਦੀ ਵੀ ਸਪੋਰਟ ਕਾਫੀ ਆ, ਤੇ ਪਰ ਹੁਣ ਦੂਸਰੇ ਪਾਸੇ ਜਿਹੜੀ ਮੇਅਰ ਆ ਉਹ ਕਹਿੰਦੀ ਵੀ ਕੰਪਲਸਰੀ ਹੋਣਾ ਚਾਹੀਦਾ। ਇਹ ਇਕੱਲਾ ਸ਼ਿਕਾਗੋ ਨਹੀਂ, ਇਹ ਬਹੁਤ ਸਾਰੇ ਜਿਹੜੇ ਸ਼ਹਿਰ ਆ, ਇਕੱਲੇ ਸ਼ਹਿਰ ਨਹੀਂ, ਈਵਨ 2 ਤਾਂ ਸਟੇਟਾਂ ਓਪਨਲੀ ਆ, ਆਪਾਂ ਦੇਖਿਆ ਫਲੋਰੀਡਾ ਤੇ ਟੈਕਸਸ ਦੇ ਵਿੱਚ ਜਿਹੜੀ ਫੈਡਰਲ ਤੇ ਸਟੇਟ ਗਵਰਨਮੈਂਟ ਆਪਸ ਦੇ ਵਿੱਚ ਫਾਈਟ ਕਰ ਰਹੀਆਂ ਹੈਗੀਆਂ। ਜੀ ਬਿਲ ਕਲਿੰਟਨ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ, ਉਹ ਜਿਹੜੇ ਆ ਅਚਾਨਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਜੇਰ ਇਲਾਜ ਜਿਹੜਾ ਉਹ ਕਰਨਾ ਪਿਆ ਸੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਅਰਵਾਈਨ ਮੈਡੀਕਲ ਸੈਂਟਰ ਦੇ ICU ਦੇ ਵਿੱਚ ਕਹਿੰਦੇ ਆ ਵੀ ਉਹਨਾਂ ਨੂੰ UTI ਦੇ ਲਈ ਜਿਹੜਾ ਉਹ ਦਾਖਲ ਕਰਨਾ ਪਿਆ ਸੀਗਾ। ਉਹਨਾਂ ਨੇ ਕਿਹਾ ਵੀ ਇਨਫੈਕਸ਼ਨ ਜਿਹੜੀ ਉਹਨਾਂ ਦੀ ਹੈਗੀ ਹੈ, ਪਰ ਉਹਨਾਂ ਨੇ ਕਿਹਾ ਵੀ ਇਹ ਕੋਵਿਡ ਨਾਲ ਰਿਲੇਟਡ ਨਹੀਂ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਹੁਣ ਦੱਸਿਆ ਗਿਆ ਵੀ ਔਨ ਦਾ ਮੈਂਡ, ਜਾਣੀ ਕਿ ਉਹ ਠੀਕ ਹੋਣੇ ਸ਼ੁਰੂ ਹੋ ਰਹੇ ਨੇ। ਸੋ ਇਹ ਜਿਹੜੀ ਆ ਉਹ ਚੀਜ਼ ਦੇਖੀ ਜਾ ਰਹੀ ਹੈਗੀ ਆ। ਸੋ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਹੁਣ ਲੋਕਾਂ ਨੂੰ ਆਉਣ ਦਿੱਤਾ ਜਾਣਾ ਹੈਗਾ ਆ, ਹੁਣ ਇਹ ਨਹੀਂ ਪਤਾ ਵੀ ਉਹ ਫੁੱਲੀ ਵੈਕਸੀਨੇਸ਼ਨ ਵਾਲਾ ਸਰਟੀਫਿਕੇਟ ਤੇ ਜਿਹੜਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਜਿੱਦਾਂ ਦੱਸ ਰਹੇ ਸੀ ਨੈਗੇਟਿਵ ਟੈਸਟ ਦਾ ਸਰਟੀਫਿਕੇਟ, ਉਹ ਕਿਹੜੇ ਵਾਲਾ ਪ੍ਰਮਾਣਿਤ ਜਿਹੜਾ ਉਹ ਮੰਨਣਗੇ, ਕਿਉਂਕਿ ਆਪਾਂ ਨੂੰ ਪਤਾ ਵੀ ਉੱਥੋਂ ਨਕਲੀ ਸਰਟੀਫਿਕੇਟ ਵੀ ਬਹੁਤ ਬਣ ਕੇ ਜਿਹੜੇ ਉਹ ਆਉਂਦੇ ਨੇ। ਸੋ ਉਸ ਦੇ ਪ੍ਰਤੀ ਹੁਣ ਇਹਨਾਂ ਨੂੰ ਅਮਰੀਕਾ ਵਾਲਿਆਂ ਨੂੰ ਦੇਖਣਾ ਪੈਣਾ ਵੀ ਭਾਈ ਕਿਹਦਾ ਇਹਨਾਂ ਨੇ ਮੰਨਣਾ, ਕਿਹਦਾ ਨਹੀਂ ਮੰਨਣਾ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਥੋੜ੍ਹੀ ਕਲੈਰਿਟੀ ਜਿਹੜੀ ਉਹ ਆਪਾਂ ਨੂੰ ਦੱਸਣਗੇ ਵੀ ਕਿਸ ਦਾ ਉਹ ਮੰਨਣ ਜਾ ਰਹੇ ਆ, ਕਿਸ ਦਾ ਨਹੀਂ, ਜਾਂ ਸਾਰੇ ਜਿਹੜੇ ਉਹ ਵੈਲਕਮ ਹੋਣਗੇ। ਜੀ ਸੋ ਬਿਲਕੁਲ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਵਰਲਡ 'ਚ ਰਹਿੰਦੇ ਆ, ਤੁਸੀਂ ਲਿਸਨ ਕਰਦੇ ਰਹੋ ਵੱਖ-ਵੱਖ ਸਮੇਂ ਦੇ ਉੱਤੇ। ਜਦੋਂ ਵੀ ਕੋਈ ਅਪਡੇਟ ਆਉਂਦੀ ਆ, ਖਾਸ ਕਰਕੇ ਟਰੈਵਲ ਦੇ ਮਾਮਲੇ ਦੇ ਵਿੱਚ ਤੇ ਕੀ ਰਿਕੁਆਇਰਮੈਂਟਸ ਆ, ਉਹ ਆਪਾਂ ਤੁਹਾਨੂੰ ਵੱਖ-ਵੱਖ ਜਿਹੜੇ ਈਵਨ ਪ੍ਰੋਗਰਾਮਸ ਆ ਉਹਨਾਂ ਦੇ ਵਿੱਚ ਵੀ ਦੱਸਦੇ ਰਹਾਂਗੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ, ਕਿਸੇ ਨੇ ਪੇਰੈਂਟਸ ਨਹੀਂ ਦੇਖੇ, ਕਿਸੇ ਨੇ ਬੱਚੇ ਨਹੀਂ ਦੇਖੇ, ਕਿਸੇ ਨੇ ਹਸਬੈਂਡ ਨਹੀਂ ਦੇਖਿਆ, ਕਿਸੇ ਨੇ ਵਾਈਫ ਨਹੀਂ ਦੇਖੀ। ਸੋ 2 ਸਾਲਾਂ ਦੇ ਵਿੱਚ ਬਹੁਤ ਲੋਕ ਕਾਲੇ ਹੈਗੇ ਆ। ਸੋ ਤਾਂ ਕਿ ਇਹ ਨਾ ਹੋਵੇ ਵੀ ਤੁਹਾਨੂੰ ਉੱਥੋਂ ਏਅਰਪੋਰਟ ਤੋਂ ਵਾਪਸ ਕਰ ਦਿੱਤਾ ਜਾਵੇ, ਉਹਦੇ ਲਈ ਤੁਹਾਨੂੰ ਜ਼ਰੂਰ ਅਸੀਂ ਅਪਡੇਟ ਕਰਦੇ ਰਹਾਂਗੇ। ਅਗਲੀ ਖਬਰ ਰਾਜਕਰਨਵੀਰ ਸਿੰਘ ਜਿਹੜੀ 5th ਸਰਕਿਟ ਕੋਰਟ ਟੈਕਸਸ ਦੇ ਵਿੱਚ ਆ, ਉਹਨਾਂ ਨੇ ਸਟੇ ਅਲਾਓ ਕਰ ਦਿੱਤਾ ਹੈ ਅਬੋਰਸ਼ਨ ਬਿੱਲ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਅਬੋਰਸ਼ਨ ਬਿੱਲ ਉਹ ਜਿਹੜਾ ਸੀਗਾ ਉਹ ਇਫੈਕਟ 'ਚ ਰਹੂਗਾ। ਜੀ ਬਿਲਕੁਲ, ਡਿਪਾਰਟਮੈਂਟ ਆਫ ਜਸਟਿਸ ਨੇ ਆਖਿਆ ਸੀਗਾ ਇਹ 5th ਸਰਕਿਟ ਕੋਰਟ ਦੇ ਵਿੱਚ ਵੀ ਇਸ ਦੇ ਉੱਤੇ ਸਟੇ ਜਿਹੜਾ ਉਹ ਲਾ ਦਿੱਤਾ ਜਾਵੇ। ਅਬੋਰਸ਼ਨ ਦੇ ਜਿਹੜੇ 6 ਹਫ਼ਤੇ ਵਾਲਾ ਟੈਕਸਸ ਦਾ ਜਿਹੜਾ ਉਹ ਲਗਾਇਆ ਗਿਆ ਆ, ਪਰ ਉਹਨਾਂ ਨੇ ਇੱਕ ਦੇ ਮੁਕਾਬਲੇ 2 ਵੋਟਾਂ ਦੇ ਨਾਲ ਜਿਹੜੇ 2 ਜਸਟਿਸ ਆ ਉਹਨਾਂ ਨੇ ਇਹੀ ਆਖਿਆ ਵੀ ਨਹੀਂ, ਜਿਹੜਾ ਰਾਈਟ ਨਾਓ ਜਿਹੜਾ ਅਬੋਰਸ਼ਨ ਦਾ ਬੈਨ ਆ ਉਹ ਲਾਗੂ ਰਹੇਗਾ। ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਸੁਪਰੀਮ ਕੋਰਟ ਨੂੰ ਗੁਹਾਰ ਲਾਈ ਆ ਵੀ ਜਿੰਨੀ ਦੇਰ ਤੱਕ ਇਸ ਸਾਰੇ ਮਾਮਲੇ ਦਾ ਹੇਠਲੀਆਂ ਅਦਾਲਤਾਂ ਦੇ ਵਿੱਚ ਨਿਪਟਾਰਾ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਸ ਬੈਨ ਦੇ ਉੱਤੇ ਜਿਹੜੀ ਉਹ ਸਟੇ ਲਾ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਜੇ ਹਾਲ ਦੀ ਘੜੀ ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਦਿੱਤੀ। ਜੀ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕਈ ਲੋਕ ਜਿਹੜੇ ਆ ਸੋਚਦੇ ਵੀ ਕੈਲੀਫੋਰਨੀਆ ਦੇ ਵਿੱਚ ਸੱਪ ਨਹੀਂ ਹੁੰਦੇ। ਸਨੋਮਾ ਕਾਉਂਟੀ ਤੋਂ ਇੱਕ ਖਬਰ ਆ ਰਹੀ ਆ ਵੀ ਕਹਿੰਦੇ ਵੀ ਇੱਕ ਘਰ ਦੇ ਵਿੱਚੋਂ ਰੈਪਟਾਈਲ ਜਿਹੜੇ ਰੈਸਕਿਊ ਹੁੰਦੇ ਹੈਗੇ ਆ ਕਰਨ ਵਾਲੇ, ਉਹਨਾਂ ਨੂੰ ਕਾਲ ਗਈ ਵੀ ਸਾਡੇ ਘਰ ਦੇ ਥੱਲੇ ਲੱਗਦਾ ਵੀ 1-2 ਸੱਪ ਆ। ਤੇ ਉਹ ਜਦੋਂ ਬੰਦਾ ਕਹਿੰਦੇ ਵੀ ਗਿਆ ਰੈਪਟਾਈਲ ਰੈਸਕਿਊ ਟੀਮ ਦਾ, ਤੇ ਉਹ ਕਹਿੰਦਾ ਵੀ ਮੈਨੂੰ 3 ਘੰਟੇ ਤੇ 45 ਮਿੰਟ ਜਿਹੜੇ ਆ ਉਹ ਘਰ ਦੇ ਜਿਹੜੇ ਥੱਲੇ ਸੀ ਸੱਪ ਫੜਨ ਨੂੰ ਲੱਗੇ, ਤੇ 90 ਸੱਪ ਜਿਹੜੇ ਆ ਇੱਕ ਘਰ ਦੇ ਥੱਲਿਓਂ ਉਸ ਨੂੰ ਲੱਭੇ।
ਵਾਓ! ਸੋ ਭਾਈ ਧਿਆਨ ਰੱਖਣਾ ਚਾਹੀਦਾ ਆ ਵੀ ਕੀ ਆ। ਇੱਕ ਵਾਰੀ ਹਰਜੋਤ ਸਿੰਘ ਜੀ ਏਦਾਂ ਹੀ ਮੈਂ ਦੇਖ ਰਿਹਾ ਸੀ, ਘਰ ਦੀ ਕੋਈ ਰੈਨੋਵੇਸ਼ਨ ਕਰਨ ਲੱਗਾ ਸੀ, ਉਹ ਬਾਅਦ 'ਚ ਪਤਾ ਲੱਗਾ ਵੀ ਉਹਦੇ ਜਿਹੜੇ ਉੱਤੇ ਐਟਕ ਦੇ ਵਿੱਚ ਇੱਕ ਅਜਗਰ ਜਾਂ ਪਾਇਥਨ ਜਿਹੜਾ ਹੈ ਉਹ ਰਹਿ ਰਿਹਾ ਸੀ। ਕਿੰਨੇ ਹੀ ਜਿਹੜੇ ਆ ਉਹ ਫੁੱਟ ਜਿਹੜਾ ਉਹ ਲੰਬਾ ਚੌੜਾ ਜਿਹੜਾ ਉਹ ਸੀਗਾ। ਸੋ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ ਜਿੱਥੇ ਰਹਿ ਰਹੇ ਆ, ਵੀ ਹੈਗਾ ਕੀ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚਾਈਨਾ ਨੇ 6 ਮਹੀਨੇ ਦਾ ਇੱਕ ਕ੍ਰੂਡ ਮਿਸ਼ਨ ਯਾਨੀ ਕਿ ਐਸਟਰੋਨੌਟਸ ਦੇ ਨਾਲ ਸਪੇਸ ਦੇ ਵਿੱਚ ਜਿਹੜਾ ਉਹ ਲਾਂਚ ਕਰ ਦਿੱਤਾ ਹੈਗਾ ਆ। ਸ਼ੈਨਜ਼ਾਓ 13 ਸਪੇਸ ਏਅਰਕ੍ਰਾਫਟ ਦੇ ਨਾਲ 3 ਜਿਹੜੇ ਐਸਟਰੋਨੌਟਸ ਆ ਉਹ ਲਿਫਟ ਆਫ ਉਹਨਾਂ ਨੇ ਕੀਤਾ ਸੀਗਾ ਉੱਥੇ ਦੇ ਮਿਡਨਾਈਟ ਦੇ ਬਾਅਦ ਦੇ ਵਿੱਚ। ਕਹਿੰਦੇ ਵੀ ਹੌਲੀ-ਹੌਲੀ ਅਮਰੀਕਾ ਜਿਹੜਾ ਆ ਉਹ ਇਸ ਸਾਰੇ ਕਾਸੇ ਦੇ ਵਿੱਚ ਪਿਛੜਦਾ ਜਾ ਰਿਹਾ ਆ ਤੇ ਚਾਈਨਾ ਜਿਹੜਾ ਆਪਣੀ ਧੌਂਸ ਇਸ ਪੂਰੇ ਮਾਮਲੇ ਦੇ ਵਿੱਚ ਜਮਾ ਰਿਹਾ ਹੈਗਾ ਆ। ਹੁਣ ਅਮਰੀਕਾ ਦੇ ਵਿੱਚ ਨਾਸਾ ਦੇ ਦੁਆਰਾ ਇੱਕ ਵਾਰੀ ਫਿਰ ਮੂਨ ਦੇ ਉੱਤੇ, ਚੰਨ ਦੇ ਉੱਤੇ ਤੇ ਮਾਰਸ ਵੱਲ ਨੂੰ ਜਿਹੜਾ ਆ ਮਿਸ਼ਨ ਘੱਲਣ ਦੀਆਂ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਆ। ਉਸ ਦੇ ਨਾਲ-ਨਾਲ ਇੱਕ ਬਹੁਤ ਹੀ ਇੰਪੋਰਟੈਂਟ ਜੇਮਸ ਵੈਬ ਜਿਹੜਾ ਹੈਗਾ ਆ ਟੈਲੀਸਕੋਪ, ਉਸ ਨੂੰ ਲਾਂਚ ਜਿਹੜਾ ਆ ਇਸ ਸਾਲ ਦੇ ਵਿੱਚ ਕੀਤਾ ਜਾਣਾ ਹੈ। ਆਲਰੇਡੀ ਕਈ ਮਹੀਨੇ, ਕਈ ਸਾਲ ਜਿਹੜਾ ਉਹ ਡਿਲੇ ਦੇ ਵਿੱਚ ਚੱਲ ਰਿਹਾ ਹੈਗਾ ਆ। ਜਿੱਦਾਂ ਆਪਾਂ ਜਿਹੜਾ ਹਬਲ ਟੈਲੀਸਕੋਪ ਤੋਂ ਸਾਰੇ ਵਾਕਿਫ ਨੇ, ਉਸਨੇ ਅੰਤਰਿਕਸ਼ ਨੂੰ ਇੱਕ ਆਪਾਂ ਨੂੰ ਨਵੀਂ ਅੱਖ ਜਿਹੜੀ ਉਹ ਦਿੱਤੀ ਸੀਗੀ। ਪਰ ਹੁਣ ਜਿਹੜਾ ਆ ਇਸ ਮਾਮਲੇ ਦੇ ਵਿੱਚ ਇਸ ਸਪੇਸ ਜਿਹੜਾ ਟੈਲੀਸਕੋਪ ਆ ਉਹ ਹੋਰ ਵੀ ਜ਼ਿਆਦਾ ਵੱਡਾ ਉਸਦਾ ਸ਼ੀਸ਼ਾ ਆ ਤੇ ਜ਼ਿਆਦਾ ਦੂਰ ਤੱਕ ਇੱਕ ਹਿਸਾਬ ਦੇ ਨਾਲ ਸਮੇਂ ਦੇ ਵਿੱਚ ਜਿਹੜਾ ਪਿੱਛੇ ਬਿਹਾਈਂਡ ਜਿਹੜਾ ਉਹ ਦੇਖ ਸਕੇਗਾ। ਸੋ ਪਰ ਇੱਧਰ ਇੱਥੇ ਬਿਲੀਅਨੇਅਰ ਤਾਂ ਜਿਹੜੇ ਸਪੇਸ ਨੂੰ ਜਿਹੜੇ ਉਹ ਦੌੜ ਦੇ ਵਿੱਚ ਲੱਗੇ ਹੋਏ ਆ ਵੀ ਕੌਣ ਪਹਿਲੋਂ ਜਿਹੜਾ ਉਹ ਜਾਂਦਾ ਆ। 2 ਵਾਰੀ ਬਲੂ ਓਰੀਜਨ ਦਾ ਜਿਹੜਾ ਆ ਉਹ ਜਾ ਆਏ ਆ। ਇੱਧਰ ਐਲਨ ਮਸਕ ਜਿਹੜਾ ਆ ਉਹ ਵੀ ਸੈਰ ਕਰ ਆਇਆ ਆ। ਇਸ ਦੇ ਉੱਤੇ ਜਿਹੜਾ ਸਗੋਂ ਯੂਕੇ ਦਾ ਹਰਜੋਤ ਸਿੰਘ ਜੀ ਪ੍ਰਿੰਸ ਸੀਗਾ, ਉਸਨੇ ਕਿਹਾ ਆ ਵੀ ਭਾਈ ਬਾਹਰ ਜਾਣ ਦੀ ਦੌੜ ਦੇ ਵਿੱਚ ਨਾ ਲੱਗੋ, ਜਿੱਥੇ ਰਹਿੰਦੇ ਆ ਉਸਨੂੰ ਪਹਿਲੋਂ ਸਵਾਰ ਲਓ, ਉਸਨੂੰ ਜਿਹੜਾ ਉਹ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ। ਸੋ ਜੀ। ਇਹ ਜਿਹੜਾ ਹੁਣ ਕਹਿੰਦੇ ਵੀ ਇਹ 6 ਮਹੀਨੇ ਦੇ ਲਈ ਜਿਹੜਾ ਚਾਈਨਾ ਨੇ ਛੱਡਿਆ, ਇਹਨਾਂ ਦੇ 3 ਐਸਟਰੋਨੌਟ ਉੱਥੇ ਜਿਹੜਾ ਉਹ ਅੰਤਰਿਕਸ਼ ਦੇ ਵਿੱਚ ਜਿਹੜੇ ਉਹ ਰਹਿ ਕੇ ਆਉਣਗੇ। ਜੀ, ਅਗਲੀ ਖਬਰ ਅਫਗਾਨਿਸਤਾਨ ਤੋਂ ਇੱਕ ਵਾਰੀ ਫਿਰ ਮਾੜੀ ਖਬਰ ਆ ਰਹੀ ਆ। ਉੱਥੇ ਅੱਜ ਇੱਕ ਮਸਜਿਦ ਦੇ ਵਿੱਚ ਬੰਬ ਚੱਲਿਆ ਜਿਹਦੇ ਨਾਲ 33 ਲੋਕਾਂ ਦੀ ਮੌਤ ਹੋ ਗਈ ਤੇ 73 ਦੇ ਕਰੀਬ ਜਿਹੜੇ ਆ ਫੱਟੜ ਹੋ ਗਏ। ਸੋ ਜਿਹੜੇ ਲੋਕਾਂ ਦੀ ਮੌਤ ਹੋਈ ਆ ਉਹ ਸ਼ਿਆਇਤ ਜਿਹੜਾ ਸੈਕਟ ਆ ਉਸ ਨੂੰ ਬਿਲੋਂਗ ਕਰਦੇ ਆ। ਕਹਿੰਦੇ ਵੀ ਜਿਹੜੇ ਸੁੰਨੀ ਇਸਲਾਮਿਕ ਮਿਲੀਟੈਂਟ ਗਰੁੱਪ ਆ ਉਹਨਾਂ ਨੇ ਜਿਹੜਾ ਆ ਉੱਥੇ ਬੰਬ ਚਲਾਇਆ ਜਿਹਦੇ ਨਾਲ ਇੰਨੇ ਜਣਿਆਂ ਦੀ ਮੌਤ ਹੋ ਗਈ। ਜੀ। 10 ਸਾਲਾਂ ਦਾ ਟੈਕਸਸ ਦਾ ਇੱਕ ਮੁੰਡਾ ਕੋਵਿਡ ਦੇ ਨਾਲ ਲੜਦਾ ਆ, ਉਹ ਚੱਲ ਵਸਿਆ ਹੈਗਾ ਆ। ਇਸ ਦੀਆਂ ਕੰਪਲਿਕੇਸ਼ਨਸ ਜਿਹੜੀਆਂ ਆ ਉਹ ਚੱਲ ਰਹੀਆਂ ਸੀ। ਜ਼ਾਇਰਵਿਨ ਫੁੱਟਸ ਨਾਂ ਦਾ ਇਹ ਜਿਹੜਾ ਇੱਕ ਮੁੰਡਾ ਸੀਗਾ, ਉਸਨੇ ਜਿਹੜਾ ਇਹ ਦਮ ਜਿਹੜਾ ਉਹ ਤੋੜ ਗਿਆ। 30 ਸਤੰਬਰ ਤੋਂ ਇਹ ਹਸਪਤਾਲ ਦੇ ਵਿੱਚ ਦਾਖਲ ਸੀਗਾ। 10 ਸਾਲ ਇਸ ਮੁੰਡੇ ਦੀ ਮਹਿਜ ਜਿਹੜੀ ਉਹ ਉਮਰ ਸੀਗੀ ਤੇ ਕਹਿੰਦੇ ਰੈਗੂਲਰਲੀ ਜਦੋਂ ਤੋਂ ਇਸਨੇ ਕੋਵਿਡ ਕੰਟਰੈਕਟ ਕੀਤਾ, ਉਹ ਬਿਮਾਰ ਜਿਹੜਾ ਹੁੰਦਾ ਗਿਆ ਤੇ ਬਾਡੀ ਜਿਹੜੀ ਉਸਦੀ ਕੰਮ ਕਰਨਾ ਜਿਹੜਾ ਉਹ ਬੰਦ ਕਰ ਗਈ। ਮੈਡੀਕਲ ਸਟਾਫ ਨੇ ਕਹਿੰਦੇ ਬੜੀ ਕੋਸ਼ਿਸ਼ ਜਿਹੜੀ ਉਹ ਕੀਤੀ, ਪਰ ਉਸ ਨੂੰ ਬਚਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਟੈਕਸਸ ਚਿਲਡਰਨ ਹਸਪਤਾਲ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਕਿਹਾ ਵੀ ਜਿੱਦਾਂ ਦਾ ਇਹ ਜ਼ਾਇਰਵਿਨ ਦਾ ਕੇਸ ਸੀਗਾ, ਉਹਨਾਂ ਨੇ ਇੰਨਾ ਵਰਸਟ ਕੇਸ ਜਦੋਂ ਤੋਂ ਇਹ ਕੋਵਿਡ ਚੱਲਿਆ ਆ ਉਹ ਦੇਖਿਆ ਨਹੀਂ ਸੀਗਾ। ਸੋ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਚੋਇਸ ਦਿੱਤੀ ਜਾ ਰਹੀ ਸੀਗੀ ਵੀ ਇਸ ਦੀਆਂ ਲੱਤਾਂ ਜਾਂ ਆਰਮਸ ਆ ਉਸਨੂੰ ਐਂਪੂਟੇਟ ਜਿਹੜਾ ਉਹ ਕਰ ਦਿੱਤਾ ਜਾਵੇ, ਤਾਂ ਜੋ ਫਿਰ ਸ਼ਾਇਦ ਇਸ ਦੇ ਬਚਣ ਦੇ ਜਿਹੜੇ ਉਹ ਚਾਂਸ ਹੋਣਗੇ। ਉਹ ਵੀ ਮਹਿਜ 25% ਸੀਗੇ, ਪਰ ਉਹ ਸਾਰੀਆਂ ਚੀਜ਼ਾਂ ਦਾ ਕਹਿੰਦੇ ਆ ਕੰਮ ਜਿਹੜਾ ਉਹ ਨਹੀਂ ਰਿਹਾ। ਉਸਦਾ ਦਿਲ ਹੀ ਬਲੱਡ ਨੂੰ ਪੰਪ ਕਰਨ ਤੋਂ ਜਿਹੜਾ ਉਹ ਹਟ ਗਿਆ ਸੀ। ਸੋ ਬਹੁਤ ਖਤਰਨਾਕ ਕਈਆਂ ਦੇ ਲਈ ਜਿਹੜਾ ਸਾਬਤ ਹੋ ਰਿਹਾ। ਬੜੀ ਛੋਟੀ ਉਮਰ, ਦੇਖੋ 10 ਸਾਲ ਕੁਛ ਵੀ ਨਹੀਂ ਹੁੰਦੀ। ਆਲਰੇਡੀ ਇੱਕ ਪਹਿਲਾਂ ਹੀ 10 ਸਾਲ ਦਾ ਇੱਕ ਹੋਰ ਬੱਚਾ ਵੀ ਇੱਦਾਂ ਹੀ ਕੋਵਿਡ ਤੋਂ ਜਿਹੜਾ ਉਹ ਉਸਦੇ ਕਰਕੇ ਜਿਹੜਾ ਉਹ ਦੇਹਾਂਤ ਉਸਦਾ ਹੋ ਗਿਆ ਸੀਗਾ। ਸੋ ਭਾਈ ਬਚ ਕੇ ਰਹੋ, ਜਿੱਥੇ ਵੀ ਜਾਂਦੇ ਆ, ਜਿੱਦਾਂ ਵੀ ਕਰਦੇ ਆ, ਪ੍ਰੀਕਾਸ਼ਨਸ ਜਿਹੜੀਆਂ ਅਜੇ ਵੀ ਆਪਣੀਆਂ ਤੁਸੀਂ ਵੱਧ ਤੋਂ ਵੱਧ ਲੈਣ ਦੀ ਕੋਸ਼ਿਸ਼ ਕਰੋ। ਤੇ ਬਾਕੀ ਜੋ ਰਾਈਟ ਨਾਓ ਡਾਟਾ ਹੈਗਾ ਉਹ ਇਹੀ ਦਰਸਾਉਂਦਾ ਹੈ ਵੀ ਵੈਕਸੀਨੇਸ਼ਨ ਲਗਵਾਉਣ ਦੇ ਨਾਲ ਸਖਤ ਬਿਮਾਰ ਜਾਂ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਣ ਤੋਂ ਬਚਾ ਰਹਿੰਦਾ ਆ। ਸੋ ਉਸ ਚੀਜ਼ ਦੇ ਵੱਲ ਨੂੰ ਜਿਹੜਾ ਉਹ ਜ਼ਰੂਰ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਸੋਚੋ। ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤੀ ਵਾਲਾ ਤੇ ਜਾਂਦੇ ਇੱਕ ਖਬਰ ਸਾਂਝੀ ਕਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਲਾਈਮੇਟ ਚੇਂਜ ਨੂੰ ਲੈ ਕੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ
ਪੂਰੀ ਇਕੋਨਮੀ ਨੂੰ ਥ੍ਰੈਟ ਹੋਊਗੀ, ਕਿਉਂਕਿ ਆਪਾਂ ਦੇਖਿਆ ਆ ਵੀ ਪਿਛਲੇ ਮਹੀਨਿਆਂ ਦੇ ਦੌਰਾਨ ਜਿੱਥੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਇੱਥੇ ਜਿਹੜਾ ਹੈਗਾ ਆ ਮਾਰੂਥਲ ਆ, ਉੱਥੇ ਹੜ੍ਹ ਆ ਗਏ। ਸੋ ਮੌਸਮ ਜਿਹੜਾ ਬਹੁਤ ਚੇਂਜ ਹੋ ਰਿਹਾ, ਜਿਹਦੇ ਨਾਲ ਸਾਰਾ ਕੁਛ ਅਫੈਕਟ ਹੋ ਰਿਹਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਯੂਰਪ ਨੂੰ ਟਰੈਵਲ ਕਰਨ ਜਾ ਰਹੇ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ, ਤੇ ਉਹ ਗਲਾਸਗੋ, ਸਕਾਟਲੈਂਡ ਤੇ ਈਵਨ ਯੂਨਾਈਟਿਡ ਨੇਸ਼ਨ ਨੂੰ ਵੀ ਕਲਾਈਮੇਟ ਚੇਂਜ ਕਾਨਫਰੰਸ ਹੋਣ ਜਾ ਰਹੀ ਆ। ਉਹਦੇ ਉੱਤੇ ਜਿਹੜਾ ਆ ਆਪਣਾ ਜਿਹੜਾ ਆ ਹਿੱਸਾ ਲੈਣਗੇ। ਜੀ, ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਤੇ ਸੁਣਦੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA।